ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 30 ਅਕਤੂਬਰ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਵਾਸੀ ਪਰਮਜੀਤ ਕੌਰ ਜੀ ਵਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਗਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਤੇ ਪੰਜਾਬੀ ਰੇਡੀਓ USA ਦੀ ਸਾਰੀ ਹੀ ਟੀਮ ਵੱਲੋਂ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਲੱਖ ਵਧਾਈਆਂ। ਹੁਣ ਵੱਧਦੇ ਹਾਂ ਜੀ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। FBI ਦੁਬਾਰਾ ਕਰੇਗੀ ਜਾਂਚ, ਜਿਸ ਦੇ ਵਿੱਚ ਹਿਲਰੀ ਕਲਿੰਟਨ ਦੇ ਪ੍ਰਾਈਵੇਟ ਈਮੇਲ ਸਰਵਰ ਵਾਲਾ ਮੁੱਦਾ ਛਾਏਗਾ। ਇਟਲੀ ਦੇ ਵਿੱਚ 6.6 ਤੀਬਰਤਾ ਦਾ ਭੂਚਾਲ ਆਇਆ। ਸ਼ਿਕਾਗੋ ਦੇ ਵਿੱਚ ਇੱਕ ਅਮਰੀਕਨ 에ਅਰਲਾਈਨਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ। ਡੈਨਵਰ ਦੇ ਵਿੱਚ ਇੱਕ ਪੁਲਿਸ ਅਫਸਰ ਦੇ ਉੱਤੇ ਇੱਕ ਸਸਪੈਕਟ ਦੇ ਪੈਸੇ ਚੋਰੀ ਕਰਨ ਦੇ ਲੱਗੇ ਦੋਸ਼। ਮਿਲਵਾਕੀ ਦੇ ਵਿੱਚ ਇੱਕ ਕਾਉਂਟੀ ਜੇਲ੍ਹ ਦੇ ਵਿੱਚ ਇੱਕ ਕੈਦੀ ਦੀ ਹੱਤਿਆ। ਹੁਣ ਖਬਰਾਂ ਵਿਸਥਾਰ ਦੇ ਨਾਲ। ਹਿਲਰੀ ਕਲਿੰਟਨ ਦੀਆਂ ਈਮੇਲਜ਼ ਇਲੈਕਸ਼ਨਾਂ ਤੋਂ 2 ਹਫ਼ਤੇ ਪਹਿਲਾਂ ਹੀ ਵਧਦੀਆਂ ਨਜ਼ਰ ਆ ਰਹੀਆਂ ਹਨ, ਜਿੱਥੇ ਕਿ ਹੁਣ FBI ਦੇ ਡਾਇਰੈਕਟਰ ਜੇਮਸ ਕਮੀ ਨੇ ਇਹ ਅਨਾਉਂਸ ਕੀਤਾ ਹੈ ਕਿ FBI ਨੂੰ ਫਾਰਮਰ ਕਾਂਗਰਸਮੈਨ ਐਂਥਨੀ ਵੀਨਰ ਦੇ ਕੰਪਿਊਟਰ 'ਚੋਂ ਮਿਲੀਆਂ ਈਮੇਲਜ਼ ਸਰਚ ਕਰਨ ਦਾ ਵਾਰੰਟ ਮਿਲ ਗਿਆ ਹੈ ਤੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਹਿਲਰੀ ਕਲਿੰਟਨ ਦੇ ਪ੍ਰਾਈਵੇਟ ਈਮੇਲ ਸਰਵਰ ਨਾਲ ਜੁੜੇ ਕੁਝ ਤੱਥ ਸਾਹਮਣੇ ਆ ਸਕਦੇ ਹਨ। ਇੱਕ ਆਫੀਸ਼ੀਅਲ ਨੇ ਦੱਸਿਆ ਕਿ ਇਸ ਕੰਪਿਊਟਰ ਤੋਂ ਤਕਰੀਬਨ 6.5 ਲੱਖ ਈਮੇਲਜ਼ ਰਿਕਵਰ ਕੀਤੀਆਂ ਗਈਆਂ ਹਨ ਅਤੇ ਇਸ ਦੇ ਵਿੱਚ ਖਾਸੀ ਇਨਫੋਰਮੇਸ਼ਨ ਹੋਵੇਗੀ ਜੋ ਕਿ ਹਿਲਰੀ ਕਲਿੰਟਨ ਅਤੇ ਐਂਥਨੀ ਵੀਨਰ ਦੀ ਵਾਈਫ ਹਿਊਮਾ ਐਬਡਿਨ ਦੇ ਨਾਲ ਜੁੜ ਰਹੀ ਹੈ। ਹੁਣ ਜਦੋਂ ਕਿ ਚੋਣਾਂ ਦੇ ਵਿੱਚ ਤਕਰੀਬਨ 1 ਹਫ਼ਤਾ ਤੇ ਕੁਝ ਦਿਨ ਦਾ ਸਮਾਂ ਰਹਿ ਗਿਆ, ਹੁਣ ਹਿਲਰੀ ਕਲਿੰਟਨ ਦੇ ਲਈ ਇਸ ਈਮੇਲ ਸਰਵਰ ਵਾਲੇ ਮੁੱਦੇ ਦੇ ਵਿੱਚ ਸੁਰਖੀਆਂ ਦੇ ਵਿੱਚ ਆਉਣਾ ਉਹਨਾਂ ਦੀ ਪੋਲ ਰੇਟਿੰਗ ਕਾਫੀ ਖਰਾਬ ਕਰ ਸਕਦਾ ਹੈ। ਹਿਲਰੀ ਕਲਿੰਟਨ ਇਸ ਮਾਮਲੇ ਦੇ ਵਿੱਚ ਮੁੜ ਦੁਬਾਰਾ ਘਿਰਦੀ ਨਜ਼ਰ ਆ ਰਹੀ ਹੈ ਤੇ ਇਸ ਦੇ ਕਰਕੇ ਵੋਟਾਂ ਤੇ ਖਾਸਾ ਅਸਰ ਪੈਣ ਦਾ ਅੰਦੇਸ਼ਾ ਲਾਇਆ ਜਾ ਰਿਹਾ ਹੈ। ਇਟਲੀ ਦੇ ਵਿੱਚ ਆਏ ਇੱਕ ਹੋਰ ਭੂਚਾਲ ਕਾਰਨ, ਜਿਸ ਦੀ ਤੀਬਰਤਾ 6.6 ਰਹੀ, ਇਸਨੇ ਕਾਫੀ ਇਟਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ ਇਸ ਭੂਚਾਲ ਦੇ ਵਿੱਚ ਹਜੇ ਸਿਰਫ ਜ਼ਖਮੀਆਂ ਦੀ ਖਬਰ ਆ ਰਹੀ ਹੈ। ਇਸ ਭੂਚਾਲ ਦੇ ਕਾਰਨ 20 ਲੋਕ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ ਅਗਸਤ ਦੇ ਵਿੱਚ ਆਏ ਇੱਕ ਭੂਚਾਲ ਦੇ ਵਿੱਚ 300 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਹ ਭੂਚਾਲ ਨੋਰਸੀਆ ਸਟੇਟ ਤੋਂ ਨਜ਼ਦੀਕ ਆਇਆ ਹੈ, ਜਿੱਥੇ ਕਿ ਮਲਬੇ ਦੇ ਹੇਠੋਂ 6 ਲੋਕਾਂ ਨੂੰ ਫਾਇਰ ਫਾਈਟਰਸ ਨੇ ਕੱਢਿਆ। ਹਜੇ ਤੱਕ ਕਿਸੇ ਵੀ ਡੈਥ ਦੀ ਰਿਪੋਰਟ ਨਹੀਂ ਆਈ ਹੈ, ਪਰ ਹੋ ਸਕਦਾ ਹੈ ਇਸ ਦੇ ਕਾਰਨ ਕੁਝ ਇੱਕ ਮੌਤਾਂ ਹੋਈਆਂ ਹੋਣ। ਇਟਲੀ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਭੂਚਾਲ ਆਇਆ। ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਦੁਬਾਰਾ ਤੋਂ ਜੋ ਵੀ ਇਮਾਰਤਾਂ ਇਸ ਦੇ ਕਾਰਨ ਡਿੱਗੀਆਂ ਹਨ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਨਗੇ ਅਤੇ ਸਭ ਕੁਝ ਰੀਬਿਲਡ ਕਰਨ ਦੀ ਤਿਆਰੀ ਕਰਨਗੇ। ਅਮਰੀਕਨ 에ਅਰਲਾਈਨਸ ਦਾ ਇੱਕ ਜੈਟ ਲਾਈਨਰ ਜਹਾਜ਼, ਉਸ ਦੀ ਇੰਜਨ ਟਰਬਾਈਨ ਦੀ ਡਿਸਕ ਫੇਲ ਹੋ ਗਈ, ਜਿਸ ਦੇ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਬਚਿਆ। ਇਹ ਹਾਦਸਾ ਸ਼ਿਕਾਗੋ ਓਹੇਅਰ ਇੰਟਰਨੈਸ਼ਨਲ 에ਅਰਪੋਰਟ ਦੇ ਕੋਲ ਹੋਇਆ, ਜਦੋਂ ਉਡਾਨ ਭਰਨ ਵੇਲੇ ਜਹਾਜ਼ ਦੇ ਵਿੱਚ ਖਰਾਬੀ ਆ ਗਈ ਅਤੇ ਜਹਾਜ਼ ਦੇ ਸੱਜੇ ਵਿੰਗ ਦੇ ਵਿੱਚ ਫਿਊਲ ਲੀਕ ਹੋਣ ਲੱਗਿਆ। ਬੋਇੰਗ 767 ਇਹ ਜਹਾਜ਼, ਜੋ ਕਿ ਅਮਰੀਕਨ 에ਅਰਲਾਈਨ ਦੀ ਫਲਾਈਟ 383 ਦੇ ਤਹਿਤ ਮਾਇਆਮੀ ਦੇ ਲਈ ਉੱਡਣਾ ਸੀ, ਇਸ ਦੇ ਵਿੱਚ 161 ਯਾਤਰੀ ਅਤੇ 9 ਕਰੂ ਮੈਂਬਰ ਸਵਾਰ ਸਨ। ਜਦੋਂ ਪਾਇਲਟ ਨੂੰ ਇਸ ਖਰਾਬੀ ਦਾ ਪਤਾ ਲੱਗਿਆ ਤਾਂ ਉਸਨੇ ਟੇਕ ਆਫ ਕੈਂਸਲ ਕਰਦੇ ਹੋਏ ਰਨਵੇ ਦੇ ਉੱਤੇ ਹੀ ਜਹਾਜ਼ ਨੂੰ ਵਾਪਸ ਲੈ ਲਿਆ। ਕਰੂ ਮੈਂਬਰਸ ਅਤੇ ਪੈਸੇਂਜਰਸ ਨੂੰ ਜਹਾਜ਼ ਦੇ ਐਮਰਜੈਂਸੀ ਗੇਟਸ ਰਾਹੀਂ ਖੱਬੇ ਪਾਸੇ ਦੀ ਲਾ ਦਿੱਤਾ ਗਿਆ। ਇਸ ਹਾਦਸੇ ਦੇ ਵਿੱਚ 20 ਯਾਤਰੀ ਅਤੇ ਇੱਕ ਫਲਾਈਟ ਅਟੈਂਡੈਂਟ ਨੂੰ ਮਾਈਨਰ ਇੰਜਰੀ ਆਈ ਹੈ ਅਤੇ ਉਹਨਾਂ ਨੂੰ ਫੌਰਨ ਹਸਪੀਟਲ ਦੇ ਵਿੱਚ ਭਰਤੀ ਕਰ ਦਿੱਤਾ ਗਿਆ। ਸ਼ਿਕਾਗੋ ਫਾਇਰ ਡਿਪਾਰਟਮੈਂਟ ਨੇ ਮੌਕੇ ਦੇ ਉੱਤੇ ਪਹੁੰਚਦੇ ਹੋਏ ਅੱਗ ਬੁਝਾ ਦਿੱਤੀ ਅਤੇ ਪੂਰੀ ਘਟਨਾ ਦੇ ਉੱਤੇ ਫੌਰਨ ਉਹਨਾਂ ਨੇ ਕਾਬੂ ਪਾ ਲਿਆ। ਇਹ ਜਹਾਜ਼ 2003 ਦੇ ਵਿੱਚ ਬਣਿਆ ਸੀ ਅਤੇ ਫਲਾਈਟ ਗਲੋਬਲ ਡੇਟਾਬੇਸ ਦੇ ਮੁਤਾਬਿਕ ਇਸ ਜਹਾਜ਼ ਨੇ 8000 ਫਲਾਈਟਸ ਹਜੇ ਤੱਕ ਪੂਰੀਆਂ ਕੀਤੀਆਂ ਸਨ, ਜਿਨ੍ਹਾਂ ਦੇ ਵਿੱਚ 49,000 ਘੰਟੇ ਇਸਨੇ ਹਵਾ ਦੇ ਵਿੱਚ ਬਿਤਾਏ ਸਨ। ਡੈਨਵਰ ਦੇ ਇੱਕ ਪੁਲਿਸ ਅਫਸਰ ਦੇ ਉੱਤੇ ਇੱਕ ਸਸਪੈਕਟ ਦੇ ਕੋਲੋਂ ਪੈਸੇ ਚੋਰੀ ਕਰਨ ਦਾ ਦੋਸ਼ ਲੱਗਿਆ ਹੈ। ਬੋਡੀ ਕੈਮਰਾ ਦੀ ਫੁਟੇਜ ਦੇ ਵਿੱਚ ਸਾਹਮਣੇ ਆਇਆ ਹੈ ਕਿ ਸਸਪੈਕਟ ਦੇ ਕੋਲ ਮੌਜੂਦ ਪੈਸੇ ਗਾਇਬ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਫਸਰ ਨੇ $1200 ਸਸਪੈਕਟ ਦੇ ਕੋਲੋਂ ਚੁਰਾਏ। ਇਸ ਮਾਮਲੇ ਦੇ ਵਿੱਚ ਪੁਲਿਸ ਅਫਸਰ ਜੂਲੀਅਨ ਅਰਕੁਲੇਟਾ ਨੂੰ, ਜਿਸ ਦੀ ਉਮਰ 48 ਸਾਲ ਹੈ, ਗ੍ਰਿਫਤਾਰ ਕੀਤਾ ਗਿਆ ਤੇ ਫਿਜ਼ੀਕਲ ਐਵੀਡੈਂਸ, ਸਸਪੀਸ਼ਨ ਆਫ ਫੈਮਿਲੀ ਤੇ ਫਰਸਟ ਡਿਗਰੀ ਆਫੀਸ਼ੀਅਲ ਮਿਸਕੰਡਕਟ ਅਤੇ ਥੈਫਟ, ਇਹਨਾਂ ਸਾਰੇ ਚਾਰजेस ਦੇ ਤਹਿਤ
ਇਸ ਦੇ ਉੱਤੇ ਕਾਰਵਾਈ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਡਾਊਨਟਾਊਨ ਡਿਟੈਂਸ਼ਨ ਸੈਂਟਰ ਦੇ ਵਿੱਚ ਲਿਆ ਕੇ ਬਿਨਾਂ ਤਨਖਾਹ ਤੋਂ ਸਸਪੈਂਡ ਕਰ ਦਿੱਤਾ ਹੈ। ਡੈਨਵਰ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਜਿੰਨਾ ਚਿਰ ਇਹ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ, ਇਹ ਪੁਲਿਸ ਅਫਸਰ ਬਿਨਾਂ ਤਨਖਾਹ ਤੋਂ ਸਸਪੈਂਡ ਰਹੇਗਾ। ਆਰਕਲੇਟਾ ਡੈਨਵਰ ਪੁਲਿਸ ਦੇ ਵਿੱਚ 2004 ਤੋਂ ਕੰਮ ਕਰ ਰਿਹਾ ਸੀ ਅਤੇ ਡਿਸਟ੍ਰਿਕਟ 1 ਦੇ ਵਿੱਚ ਪੈਟਰੋਲ ਅਫਸਰ ਅਸਾਈਨਡ ਸੀ। ਇਸ ਦੀ ਅਰੈਸਟ ਇਹ ਪਹਿਲੀ ਵਾਰੀ ਹੋਈ ਹੈ ਜਦੋਂ ਡੈਨਵਰ ਦੇ ਵਿੱਚ ਪੁਲਿਸ ਬੋਡੀ ਕੈਮਰਾ ਆਏ ਹਨ ਅਤੇ ਉਸ ਦੇ ਤਹਿਤ ਕਿਸੇ ਪੁਲਿਸ ਅਫਸਰ ਦੇ ਉੱਤੇ ਕ੍ਰਿਮੀਨਲ ਚਾਰਜ ਲੱਗੇ ਹੋਣ। ਇਹ ਪੂਰੀ ਘਟਨਾ 7 ਅਕਤੂਬਰ ਦੀ ਹੈ ਜਦੋਂ ਆਰਕਲੇਟਾ ਇੱਕ ਕਾਰ ਕ੍ਰੈਸ਼ ਦੇ ਰਿਸਪੌਂਸ ਦੇ ਉੱਤੇ ਗਿਆ ਅਤੇ ਇੱਕ ਸ਼ੂਟਿੰਗ ਦੇ ਵਿੱਚ ਜੁੜੇ ਇੱਕ ਸਸਪੈਕਟ ਦਾ ਪਿੱਛਾ ਉਸਨੇ ਕੀਤਾ। ਦੱਸਿਆ ਜਾ ਰਿਹਾ ਹੈ ਕਿ ਬੋਡੀ ਕੈਮਰਾ ਦੀ ਫੁਟੇਜ ਦੇ ਵਿੱਚ ਸਾਹਮਣੇ ਆਇਆ ਜੋ ਕਿ 24 ਮਿੰਟ ਦੇ ਲਈ ਰਿਕਾਰਡ ਕੀਤੀ ਗਈ ਕਿ ਉਸਨੇ ਸਸਪੈਕਟ ਦੀ ਕਲੋਥਿੰਗ ਅਤੇ ਹੋਰ ਕਈ ਚੀਜ਼ਾਂ ਚੈੱਕ ਕੀਤੀਆਂ ਸਨ ਅਤੇ ਬਾਅਦ ਦੇ ਵਿੱਚ ਉਸਦੇ ਕੱਪੜਿਆਂ ਦੇ ਵਿੱਚ ਪੈਸੇ ਗਾਇਬ ਸਨ। ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਆਰਕਲੇਟਾ ਨੇ $100 ਦੇ ਸਟੈਕ ਵਾਲੇ ਕਈ ਨੋਟ ਉਸ ਦੇ ਵਿੱਚੋਂ ਕੱਢੇ। ਦੇਖਣ ਵਾਲਾ ਹੁੰਦਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੀ ਫੈਸਲਾ ਸੁਣਾਉਂਦਾ ਹੈ। ਮਿਲਵਾਕੀ ਦੀ ਕਾਉਂਟੀ ਜੇਲ੍ਹ ਦੇ ਵਿੱਚ ਇੱਕ ਕੈਦੀ ਦੇਰ ਰਾਤ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਿਲਵਾਕੀ ਦੀ ਡਾਊਨਟਾਊਨ ਦੇ ਵਿੱਚ ਮੌਜੂਦ ਇਸ ਜੇਲ੍ਹ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ 4 ਕੈਦੀ ਮਾਰੇ ਗਏ ਹਨ। ਹਜੇ ਤੱਕ ਅਥਾਰਟੀਜ਼ ਨੇ ਮਾਰੇ ਗਏ ਕੈਦੀ ਦਾ ਨਾਮ ਨਹੀਂ ਦੱਸਿਆ ਹੈ, ਪਰ ਸੋਰਸਸ ਤੋਂ ਖਬਰ ਆਈ ਹੈ ਕਿ ਉਸ ਦਾ ਨਾਮ ਮਾਈਕਲ ਜੇ ਮੈਡਨ ਹੈ, ਜਿਸ ਦੀ ਉਮਰ 29 ਸਾਲ ਸੀ। ਮੈਡੀਕਲ ਐਗਜ਼ਾਮੀਨਰ ਦੁਆਰਾ ਵੀ ਹਜੇ ਤੱਕ ਕੁਝ ਵੀ ਡਿਟੇਲਸ ਨਹੀਂ ਦੱਸੀਆਂ ਗਈਆਂ ਕਿ ਕਿੰਨਾ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋਈ। ਨਾ ਹੀ ਮਿਲਵਾਕੀ ਕਾਉਂਟੀ ਸ਼ੈਰਿਫ ਆਫਿਸ ਨੇ ਇਸ ਮੌਤ ਦੇ ਬਾਰੇ ਕੋਈ ਡਿਟੇਲ ਜਾਂ ਫਿਰ ਕੋਈ ਵੀ ਹੋਰ ਜਾਣਕਾਰੀ ਸਾਂਝੀ ਕੀਤੀ ਹੈ। ਕੈਥਲੀਨ ਮੈਡਨ ਜੋ ਕਿ ਉਸ ਕੈਦੀ ਦੀ ਮਾਂ ਹੈ, ਉਸਨੇ ਕਿਹਾ ਕਿ ਪੂਰੀ ਫੈਮਿਲੀ ਇਸ ਗੱਲ ਨੂੰ ਲੈ ਕੇ ਸ਼ੌਕ ਦੇ ਵਿੱਚ ਹੈ ਅਤੇ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਰੱਬ ਅੱਗੇ ਦੁਆ ਕਰ ਰਹੇ ਹਾਂ। ਮਾਈਕਲ ਜੇ ਮੈਡਨ ਨੂੰ ਡਰੱਗ ਚਾਰਜਸ ਦੇ ਵਿੱਚ ਸਤੰਬਰ ਦੇ ਵਿੱਚ ਇਸ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ। ਨਵੇਂ ਆਏ ਪੋਲਿੰਗ ਸਰਵੇ ਦੇ ਮੁਤਾਬਿਕ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਦੇ ਵਿਚਕਾਰ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ। ABC ਨਿਊਜ਼, ਵਾਸ਼ਿੰਗਟਨ ਪੋਸਟ ਅਤੇ ਨੈਸ਼ਨਲ ਟਰੈਕਿੰਗ ਪੋਲ ਦੇ ਆਏ ਸਰਵੇਆਂ ਦੇ ਮੁਤਾਬਿਕ ਡੋਨਲਡ ਟਰੰਪ ਸਿਰਫ ਹੁਣ 1 ਪੁਆਇੰਟ ਹਿਲਰੀ ਕਲਿੰਟਨ ਤੋਂ ਪਿੱਛੇ ਚੱਲ ਰਹੇ ਹਨ। ਜਿੱਥੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਹਿਲਰੀ ਕਲਿੰਟਨ 8-9 ਦੀ ਲੀਡ ਦੇ ਉੱਤੇ ਡੋਨਲਡ ਟਰੰਪ ਦੇ ਨਾਲ ਚੱਲ ਰਹੀ ਸੀ, ਉੱਥੇ ਹੀ ਹੁਣ ਇਹ 1 ਪੁਆਇੰਟ ਦੀ ਲੀਡ ਹਿਲਰੀ ਕਲਿੰਟਨ ਦੇ ਲਈ ਖਤਰੇ ਦੀ ਘੰਟੀ ਬੰਦੀ ਨਜ਼ਰ ਆ ਰਹੀ ਹੈ। ਡੋਨਲਡ ਟਰੰਪ ਜੋ ਕਿ ਪਿਛਲੇ ਕਈ ਚਿਰ ਤੋਂ ਵਿਵਾਦਾਂ ਦੇ ਵਿੱਚ ਘਿਰੇ ਹੋਏ ਸਨ, ਉਹ ਹੁਣ ਠੰਡੇ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਸਭ ਤੋਂ ਪਹਿਲਾਂ ਓਬਾਮਾ ਕੇਅਰ ਦੇ ਵਿੱਚ ਪ੍ਰੀਮੀਅਮ ਮਹਿੰਗਾ ਹੋਣ ਤੋਂ ਬਾਅਦ ਹਿਲਰੀ ਕਲਿੰਟਨ ਦਾ ਗ੍ਰਾਫ ਥੱਲੇ ਨੂੰ ਆਉਣ ਲੱਗਿਆ ਤੇ ਹੁਣ FBI ਦੁਬਾਰਾ ਤੋਂ ਹਿਲਰੀ ਕਲਿੰਟਨ ਦੇ ਈਮੇਲ ਸਰਵਰ ਵਾਲੇ ਮੁੱਦੇ ਦੀ ਜਾਂਚ ਸ਼ੁਰੂ ਕਰ ਰਹੀ ਹੈ। ਇਸ ਨੂੰ ਲੈ ਕੇ ਹਿਲਰੀ ਕਲਿੰਟਨ ਦਾ ਗ੍ਰਾਫ ਹੋਰ ਥੱਲੇ ਜਾ ਸਕਦਾ ਹੈ। ਹਾਲਾਂਕਿ ਰੀਅਲ ਕਲੀਅਰ ਪੋਲਿਟਿਕਸ ਦੇ ਐਵਰੇਜ ਪੋਲਿੰਗ ਰੇਟ ਦੇ ਵਿੱਚ ਹਿਲਰੀ ਕਲਿੰਟਨ ਹਜੇ ਵੀ 4 ਪੁਆਇੰਟ ਦੀ ਲੀਡ ਦੇ ਉੱਤੇ ਬਣੀ ਹੋਈ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 66 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 53 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ ਸੋਮਵਾਰ ਨੂੰ ਹਾਈ ਟੈਂਪਰੇਚਰ 63 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 56 ਡਿਗਰੀ। ਸੈਕਰਾਮੈਂਟੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਇਧਰ ਮੀਂਹ ਪੈਣ ਦੀ ਸੰਭਾਵਨਾ 60% ਦੀ ਰਹੇਗੀ। ਯੂਬਾ ਸਿਟੀ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਇੱਥੇ ਕੱਲ ਰਾਤ ਨੂੰ ਮੀਂਹ ਪੈਣ ਦੀ ਸੰਭਾਵਨਾ 90% ਦੀ ਹੈ। ਸਟਾਕਟਨ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟ੍ਰੇਸੀ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਮੋਡੈਸਟੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਟਰਕੀ ਦੇ ਵਿੱਚ 43 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਪੋਰਟਲੈਂਡ ਔਰੇਗਨ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸੈਟਲ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਨਿਊਯਾਰਕ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 31 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ। ਲੰਡਨ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ
ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।